ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਅੰਤਰਰਾਸ਼ਟਰੀ ਪੱਧਰ ਤੇ ਜਾਣੀ ਪਹਿਚਾਣੀ ਹਸਤੀ ਲੋਕ ਗਾਇਕਾ ਗੁਰਮੀਤ ਬਾਵਾ ਜੀ ਨੇ ਆਪਣੀ ਸਟੇਜ ਉੱਤੇ ਆਮ ਗਾਇਕਾਂ ਵਾਂਗ ਕਦੇ ਵੀ ਸਾਜ਼ਾਂ ਦਾ ਕੜਮੱਸ ਨਹੀਂ ਪਾਇਆ, ਪਰ ਫਿਰ ਵੀ ਗੁਰਮੀਤ ਬਾਵਾ ਦੀ ਬੁਲੰਦ ਆਵਾਜ਼ ਤੇ ਪੇਸ਼ਕਾਰੀ ਦਾ ਕੋਈ ਸਾਨੀ ਨਹੀਂ ਹੈ। ਗੁਰਮੀਤ ਬਾਵਾ ਦੀ ਆਵਾਜ਼ 'ਚੋਂ ਸੁਹਾਗ, ਸਿੱਠਣੀਆਂ, ਟੱਪੇ ਤੇ ਘੋੜੀ ਆਪਣੇ ਆਪ ਵਿੱਚ ਇੱਕ ਗੀਤ ਦਾ ਰੂਪ ਲੈ ਰਹਿੰਦੇ ਨੇ। ਤੇ ਜਦੋਂ ਜੁਗਨੀ, ਮਿਰਜ਼ਾ ਜਾਂ ਡੋਲੀ ਗਾਉਂਦੇ ਨੇ, ਗੁਰਮੀਤ ਬਾਵਾ ਜੀ ਲੋਕਾਂ ਨੂੰ ਕੀਲ ਕੇ ਬਿਠਾ ਦਿੰਦੇ ਨੇ। ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਮੈਂ ਹਾਜ਼ਰ ਹਾਂ ਗੌਤਮ ਰਿਸ਼ੀ। ਅੱਜ ਗੱਲਬਾਤ ਕਰਾਂਗੇ ਪੰਜਾਬੀ ਲੋਕ ਗਾਇਕੀ ਦਾ ਮਾਣ ਅਤੇ ਲੰਬੀ ਹੇਕ ਵਾਲੀ ਗੁਰਮੀਤ ਬਾਵਾ ਜੀ ਨਾਲ। ਗੁਰਮੀਤ ਬਾਵਾ ਜੀ, ਤੁਹਾਡਾ ਪੰਜਾਬੀ ਰੇਡੀਓ USA ਤੇ ਸਵਾਗਤ ਹੈ। ਥੈਂਕ ਯੂ ਜੀ। ਗੁਰਮੀਤ ਬਾਵਾ ਜੀ, ਸਭ ਤੋਂ ਪਹਿਲਾਂ ਇੱਕ ਰਵਾਇਤੀ ਜਿਹਾ ਸਵਾਲ, ਆਪਣੇ ਪਿਛੋਕੜ ਤੇ ਮੁੱਢਲੇ ਜੀਵਨ ਬਾਰੇ ਕੁਝ ਦੱਸੋ। ਮੈਂ ਇੱਕ ਛੋਟੇ ਜਿਹੇ ਪਿੰਡ 'ਚ ਜਨਮ ਲਿਆ, ਜ਼ਿਮੀਂਦਾਰਾਂ ਦੀ ਲੜਕੀ ਹੈ। ਸਕੂਲ ਉੱਥੇ ਹੋਣ ਦੀ ਨਾਤੇ ਮੈਂ ਸਾਈਕਲ 'ਤੇ ਸਕੂਲ ਜਾਂਦੀ ਰਹੀ ਹਾਂ, ਅਤੇ ਕਿਉਂਕਿ ਸਾਡੇ ਪਿੰਡ ਵਿੱਚ ਹੋਰ ਕੋਈ ਲੜਕੀ ਨਹੀਂ ਸੀ ਪੜ੍ਹਦੀ ਉਸ ਵੇਲੇ, ਅਤੇ ਬੜੇ ਮੁਸ਼ਕਿਲ ਨਾਲ ਮੇਰੇ ਪਿਤਾ ਜੀ ਨੇ ਮੈਨੂੰ ਪੜ੍ਹਾਇਆ 10ਵੀਂ ਤੱਕ। ਅਤੇ ਫਿਰ ਬਾਅਦ ਵਿੱਚ ਮੈਂ JBT ਵੀ ਕੀਤੀ, ਜਿਹਦੇ ਵਜੋਂ ਮੈਂ ਮਤਲਬ ਟੀਚਰ ਵੀ ਬਣੀ, ਕਿਉਂਕਿ ਮੈਂ ਸਰਕਾਰੀ ਨੌਕਰੀ ਵੀ ਕੀਤੀ। ਅਤੇ ਇਸ ਕਰਕੇ ਮੈਂ ਆਪਣੇ ਮਾਂ ਪਿਓ ਦੀ ਵੀ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਲਿਆਂਦਾ। ਹਾਂਜੀ। ਗੁਰਮੀਤ ਬਾਵਾ ਜੀ, ਤੁਸੀਂ ਲੋਕ ਗੀਤ ਕਿੱਥੋਂ ਸਿੱਖੇ ਨੇ? ਲੋਕ ਗੀਤ ਵੀ ਸਾਡੇ ਘਰ ਵਿੱਚ ਇਹ ਮਾਹੌਲ ਹੀ ਬਣਿਆ ਰਹਿੰਦਾ ਸੀ। ਸਾਡੀਆਂ ਭੈਣਾਂ ਬਹੁਤ ਅੱਛਾ ਗਾਉਂਦੀਆਂ ਸੀ, ਭਾਵੇਂ ਉਹ ਸਟੇਜ 'ਤੇ ਨਹੀਂ ਆਈਆਂ। ਅਤੇ ਮੇਰੀ ਦਾਦੀ ਬਹੁਤ ਅੱਛਾ ਗਾਉਂਦੀ ਸੀ, ਅਤੇ ਉਹਨਾਂ ਨੇ ਮੈਨੂੰ ਸਿਖਾਇਆ, ਕਿਉਂਕਿ ਮਾਂ ਤਾਂ ਮੈਂ ਵੇਖੀ ਨਾ। ਅਤੇ ਆਪਣੇ ਮੇਰੀਆਂ ਭਾਬੀਆਂ, ਭਰਜਾਈਆਂ, ਆਪਣਾ ਭੈਣਾਂ, ਭੂਆ, ਦਾਦੀ, ਮਤਲਬ ਇਹਨਾਂ ਨੇ ਸਾਰੇ ਉਹ ਗੀਤ ਗਾਣੇ, ਅਤੇ ਮੈਂ ਗੀਤ ਸੁਣਦੀ ਰਹਿੰਦੀ ਸੀ। ਮੈਨੂੰ ਸ਼ੌਕ ਤਾਂ ਹੈਗਾ ਸੀ, ਲੇਕਿਨ ਜਦੋਂ ਬਾਲ ਸਭਾ ਹੁੰਦੀ ਹੈ ਸਕੂਲ ਟਾਈਮ 'ਤੇ ਮੈਂ ਕਿਤੇ ਆਪਣੇ ਸਕੂਲ ਦੇ ਬਾਲ ਸਭਾ ਦੇ ਵਿੱਚ ਗਾ ਲੈਣਾ ਥੋੜ੍ਹਾ ਬਹੁਤਾ, ਲੇਕਿਨ ਇਹ ਨਹੀਂ ਸੀ ਪਤਾ ਕਿ ਮੈਂ ਕਲਾਕਾਰ ਬਣਾਂਗੀ, ਕਿਉਂਕਿ ਬਾਅਦ ਵਿੱਚ ਪ੍ਰੋਫੈਸ਼ਨਲ ਤੌਰ 'ਤੇ ਮੈਂ ਪਹਿਲੇ ਕਦੀ ਨਹੀਂ ਸੀ ਗਾਇਆ। ਗਾਇਕੀ ਤੁਹਾਡਾ ਸ਼ੌਕ ਸੀ ਜਾਂ ਤੁਸੀਂ ਕੋਈ ਸੁਪਨਾ ਵੇਖਿਆ ਸੀ ਕਲਾਕਾਰ ਬਣਨ ਦਾ? ਨਹੀਂ, ਸੁਪਨਾ ਮੈਂ ਨਹੀਂ ਵੇਖਿਆ, ਕਿਉਂਕਿ ਅਸਲ ਵਿੱਚ ਮੇਰਾ ਪਹਿਲਾ ਸ਼ੌਕ ਤਾਂ ਸੀਗਾ ਮੇਰਾ ਟੀਚਰ ਬਣਨਾ, ਅਤੇ ਉਹ ਮੈਂ ਬਣੀ। ਜਿਹੜਾ ਗਾਣਾ ਸੀਗਾ ਇਹ ਮੈਂ ਸ਼ੌਕ ਜ਼ਰੂਰ ਸੀ, ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਐਡੀ ਵੱਡੀ ਕਲਾਕਾਰ ਬਣਾਂਗੀ ਜਿੰਨੀ ਕੁ ਬਣ ਚੁੱਕੀ ਹਾਂ। ਸੋ ਮੈਂ ਬਾਅਦ ਵਿੱਚ ਜਦੋਂ ਕਿ ਟੀਚਰ ਲਾਈਨ ਦੇ ਵਿੱਚ ਹੀ ਮੇਰੀ ਸ਼ਾਦੀ ਮੇਰੇ ਘਰਦਿਆਂ ਨੇ ਇੱਕ ਟੀਚਰ ਨਾਲ ਕੀਤੀ, ਗੁਰਕਿਰਪਾਲ ਸਿੰਘ ਬੇਦੀ ਬਾਵਾ, ਜਿਨ੍ਹਾਂ ਨੂੰ ਹੁਣ ਬਾਵਾ ਹੀ ਕਹਿੰਦੇ ਨੇ। ਅਤੇ ਮੇਰੀ ਸ਼ਾਦੀ ਉਹਨਾਂ ਨੇ ਬੇਦੀ ਖਾਨਦਾਨ ਵਿੱਚ ਕੀਤੀ, ਗੁਰੂਆਂ ਦੀ ਔਲਾਦ ਨਾਲ ਕੀਤੀ, ਅਤੇ ਮੈਂ ਬੜੀ ਖੁਸ਼ ਹੋਈ। ਔਰ ਬਾਅਦ ਵਿੱਚ ਉਹਨਾਂ ਨੇ ਮੇਰੀ ਸਰਵਿਸ ਵੀ, ਆਪਣੀ ਸਰਵਿਸ ਕੀ ਉਹਨਾਂ ਨੇ ਛੱਡਣੀ ਸੀ, ਮੇਰੀ ਸਰਵਿਸ ਉਹਨਾਂ ਪਹਿਲਾਂ ਛਡਵਾਤੀ ਅਤੇ ਆਪਣੀ ਸਰਵਿਸ ਛੱਡ ਦਿੱਤੀ, ਕਿਉਂਕਿ ਉਹ ਵੀ ਟੀਚਰ ਸੀਗੇ MA B.Ed। ਜਿਹੜੀ ਤੁਸੀਂ ਦੱਸਿਆ ਕਿ ਸਰਕਾਰੀ ਨੌਕਰੀ ਤੁਸੀਂ ਛੱਡਤੀ, ਇਹ ਸਿਰਫ ਲੋਕ ਗਾਇਕਾ ਬਣਨ ਵਜੋਂ ਹੀ ਕੀਤੀ? ਇਹਨਾਂ ਅਸਲੀ ਮੇਰੇ ਮਤਲਬ ਪਤੀ ਨੇ ਛੁਡਵਾਈ, ਕਿਉਂਕਿ ਉਹ ਸ਼ੁਰੂ ਤੋਂ ਗਾਉਂਦੇ ਸੀਗੇ ਅਤੇ ਮੈਂ ਨਹੀਂ ਸੀ ਗਾਉਂਦੀ, ਮੈਂ ਪ੍ਰੋਫੈਸ਼ਨਲ ਤੌਰ 'ਤੇ ਨਹੀਂ ਸੀ ਗਾਉਂਦੀ, ਉਹ ਗਾਉਂਦੇ ਸੀ। ਤੁਸੀਂ ਉਹਨਾਂ ਦੇ ਨਾਲ ਗਾਉਣਾ ਸ਼ੁਰੂ ਕੀਤਾ? ਉਹਨਾਂ ਨੇ ਫਿਰ ਮੈਨੂੰ ਸਿਖਾਇਆ, ਅਤੇ ਫਿਰ ਮੈਂ ਵੀ ਗਾਣਾ ਸ਼ੁਰੂ ਕਰ ਦਿੱਤਾ। ਕਿਉਂਕਿ ਜੇ ਮਤਲਬ ਆਦਮੀ ਕੋਈ ਵੀ ਹੈ, ਕੋਈ ਕੰਮ ਕਰਦਾ ਹੈ, ਜੇ ਉਹਦੇ ਨਾਲ ਜੁੜ ਕੇ ਕੰਮ ਨਾ ਕਰੋ ਅਤੇ ਫਿਰ ਠੀਕ ਨਹੀਂ ਰਹਿੰਦਾ ਘਰ ਦੇ ਵਿੱਚ, ਕਿਉਂਕਿ ਜੋ ਉਹਨਾਂ ਨੇ ਕਿਹਾ ਮੈਨੂੰ ਮੰਨਣਾ ਪਿਆ। ਕਿਹਾ ਜਾਂਦਾ ਕਿ ਜਿਸ ਸਮੇਂ ਤੁਸੀਂ ਗਾਉਣਾ ਸ਼ੁਰੂ ਕੀਤਾ ਉਦੋਂ ਕੁੜੀਆਂ ਨੂੰ ਪੜ੍ਹਾਉਣ ਦਾ ਵੀ ਬਹੁਤਾ ਕੋਈ ਰੁਝਾਨ ਨਹੀਂ ਸੀ ਹੁੰਦਾ? ਬਹੁਤ ਔਖਾ ਜੀ, ਮਤਲਬ ਮੈਂ ਆਪਣੇ ਪਿੰਡ 'ਚੋਂ ਇਕੱਲੀ ਲੜਕੀ ਜਾਂਦੀ ਸੀ ਸਕੂਲ, ਅਤੇ ਲੋਕ ਮੇਰੇ ਪਿਤਾ ਜੀ ਨੇ ਬਹੁਤ ਗੱਲਾਂ ਕਰਦੇ ਸੀ ਕਿ ਇਹ ਲੜਕੀ ਜਵਾਨ ਤੁਸੀਂ ਮਤਲਬ ਸਾਈਕਲ 'ਤੇ ਭੇਜਦੇ ਹੋ, ਕਿਵੇਂ ਤੁਹਾਡਾ ਕਿ ਜਿਗਰਾ ਕਿਵੇਂ ਪੈਂਦਾ ਵਾ। ਉਹ ਫਿਰ ਕਹਿੰਦੇ ਟਾਈਮ ਆਉਣ 'ਤੇ ਸਭ ਕੁਛ ਹੁੰਦਾ ਹੈ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੇਰੇ ਨਾਲ ਨੇ ਉੱਘੇ ਲੋਕ ਗਾਇਕਾ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਗੁਰਮੀਤ ਬਾਵਾ ਜੀ, ਵਿਦੇਸ਼ ਦੀ ਧਰਤੀ ਤੇ ਤੁਸੀਂ 45 ਸੈਕਿੰਡ ਲੰਮੀ ਹੇਕ ਲਗਾ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ, ਇਹ ਕਾਰਨਾਮਾ ਕਿਵੇਂ ਹੋਇਆ ਸੀ? ਇਹ ਹੋਇਆ ਸੀ ਕਿ ਜਾਰਜੀਆ ਦੇ ਵਿੱਚ ਤਿਬਲਿਸੀ ਇੱਕ ਮਤਲਬ ਉਹਦਾ ਕੈਪੀਟਲ, ਉੱਥੇ ਇੱਕ ਸਾਲ ਦੇ ਬਾਅਦ ਉਹ ਜਿਸ ਤਰ੍ਹਾਂ ਅਸੀਂ ਆਜ਼ਾਦੀ ਦਾ ਦਿਨ ਮਨਾਉਂਦੇ ਹਾਂ, ਉਹ ਸੰਗੀਤ ਦਾ ਆਜ਼ਾਦੀ ਦਾ ਦਿਨ ਮਨਾਉਂਦੇ ਨੇ।
ਉਹ ਕੋਈ ਥਾਲੀ ਲੈ ਕੇ ਬਾਹਰ ਨਿਕਲਦਾ, ਕੋਈ ਕੌਲੀ ਲੈ ਜਾਂਦਾ, ਉਹ ਜਾਂਦੇ ਮਤਲਬ ਬਾਹਰ ਨਿਕਲ ਆਉਂਦੇ, ਫਿਰ ਮਤਲਬ ਸਾਰਾ ਮਤਲਬ ਆਪਸ 'ਚ ਉਹਦੀ ਬੜੀ ਖੁਸ਼ੀ ਦੇ ਨਾਲ ਵਿੱਚ ਉਹ ਦਿਨ ਮਨਾਉਂਦੇ ਨੇ। ਅਤੇ ਆਪਣਾ ਉਹ 20 ਮੁਲਕ ਇਕੱਠੇ ਹੋਏ ਅਤੇ ਇੱਕ ਵੀ ਮੈਂ ਸੀ ਪੰਜਾਬ 'ਚੋਂ। ਅਤੇ ਮਤਲਬ ਉਸ ਕਹਿੰਦੇ ਸਾਨੂੰ ਪੰਜਾਬ ਬਾਗ ਗਰੁੱਪ ਦੇ ਦਿਓ, ਅਤੇ ਜਿਹੜਾ ਕਿ ਮਤਲਬ ਵੀ ਇੱਥੇ ਗਾਣਾ ਗਾਣਾ। ਉਹ ਮੈਂ ਜਾ ਕੇ ਜਦੋਂ ਸ਼ੁਰੂ ਕੀਤਾ, ਜਦੋਂ ਹਾਈਕਲ ਆਈ ਅਤੇ ਉਹ ਤਾੜੀਆਂ ਸ਼ੁਰੂ ਹੋ ਗਈਆਂ, ਅਤੇ ਮੈਂ ਸੋਚਿਆ ਵੀ ਮੈਨੂੰ ਪਤਾ ਨਹੀਂ ਲੱਗਾ ਮੈਂ ਇਹ ਕਿੰਨੀ ਲੱਗੀ। ਅਤੇ ਇੱਕ ਉੱਥੋਂ ਦੀ ਲੇਡੀ ਆਈ ਜੋਰਜੀਆ, ਉਹ ਕਹਿਣ ਲੱਗੀ ਕਿ ਯੂ ਬਿਗ ਲੇਡੀ ਆਫ ਇੰਡੀਆ, ਯੂ 45 ਸੈਕਿੰਡ। ਨਾਲ ਹੀ ਉਹਨਾਂ ਘੜੀ ਲਾ ਕੇ ਮੈਨੂੰ ਦੇਤੀ, ਕਹਿੰਦੇ ਆਹ ਟਾਈਮ ਵੇਖ ਲਓ। ਮੈਂ ਉੱਥੇ ਟਾਈਮ ਨੋਟ ਕਰਦਾ ਸੀ ਅਤੇ 45 ਸੈਕਿੰਡ ਹੇਕ ਲੱਗੀ। ਬਹੁਤ ਖੂਬ। ਮਿਰਜ਼ਾ, ਜੁਗਨੀ ਅਤੇ ਡੋਲੀ, ਹੋਰ ਵੀ ਬਹੁਤ ਸਾਰੇ ਤੁਸੀਂ ਲੋਕ ਗੀਤਾਂ ਦੇ ਵਿੱਚ ਲੰਮੀ ਹੇਕ ਲਾਉਂਦੇ ਹੋ। ਜੇ ਸਾਡੇ ਸਰੋਤਿਆਂ ਨੂੰ ਕੁਝ ਸੁਣਾ ਸਕਦੇ ਹੋ? ਮੈਂ ਡੋਲੀ ਸੁਣਾ ਦੇਵਾਂ? ਠੀਕ ਹੈ। ਹੋ ਪੁੱਤਰ ਸੱਤ ਵੀ ਹੁਣ ਸਮਾ ਲੈਂਦੋ, ਤੇ ਧੀ ਕਰਨਾ ਇੱਕ ਸਮਾ ਸਕੀ, ਜਿਹੜੀ ਟੁਰਨ ਵੇਲੇ ਘਰੋਂ ਗਈ ਰੋਂਦੀ, ਉਹਨੂੰ ਮਾਂ ਨਾ ਚੁੱਪ ਕਰਾ ਸਕੀ। ਕਹਾਰੋ ਡੋਲੀ ਨਾ ਚਾਇਓ, ਵੇ ਮੇਰਾ ਬਾਬ ਲਿਆਇਆ ਨਹੀਂ ਕਿ ਵੀਰਾ, ਦੂਰ ਖੜਾ ਰੋਵੇ ਕਿਸੇ ਨੇ ਚੁੱਪ ਕਰਾਇਆ ਨਹੀਂ। ਕਹਾਰੋ ਡੋਲੀ ਨਾ ਚਾਇਓ, ਵੇ ਮੇਰਾ ਬਾਬ ਆਇਆ ਨਹੀਂ। ਬਹੁਤ ਖੂਬ, ਬਹੁਤ ਧੰਨਵਾਦ। ਗੁਰਮੀਤ ਬਾਬਾ ਜੀ, ਮੈਂ ਸੁਣਿਆ ਕਿ ਕਿਸੇ ਜਗ੍ਹਾ 'ਤੇ ਤੁਸੀਂ ਹੇਕ ਲਾ ਰਹੇ ਸੀ ਇਸੇ ਤਰ੍ਹਾਂ, ਅਤੇ ਇੱਕ ਬਜ਼ੁਰਗ ਨੇ ਉੱਠ ਕੇ ਦੁਹਾਈ ਪਾਉਣ ਲੱਗ ਗਿਆ, ਕਹਿੰਦਾ ਬੀਬਾ ਆਵਾਜ਼ ਨੂੰ ਹੇਠਾਂ ਮੋੜ ਲੈ, ਬੇਹੋਸ਼ ਹੋ ਕੇ ਡਿੱਗ ਪਏਗੀ। ਇੱਕ ਹੋਰ ਜਗ੍ਹਾ 'ਤੇ ਮੈਂ ਵੀ ਸੁਣਿਆ ਸੀ ਕਿ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਹੋ ਰਿਹਾ ਸੀ, ਅਤੇ ਉੱਥੇ ਜਗਦੇਵ ਸਿੰਘ ਜੱਸੋਵਾਲ ਜੀ ਕੁਰਸੀ 'ਤੇ ਖੜ੍ਹੇ ਹੋ ਕੇ ਤੁਹਾਡੇ ਨਾਲ ਹੇਕ ਲਾਉਂਦੇ। ਮਿਰਜ਼ਾ ਹੀ ਗਾਉਣ ਲੱਗ ਪਏ ਸੀ। ਤੁਸੀਂ ਜਿਹੜੀ ਹੇਕ ਲਾਈ ਹੈ, ਇਦੋਂ ਪਹਿਲਾਂ ਬਹੁਤ ਸਾਰੇ ਜਿਹੜੇ ਵੀ ਲੋਕ ਗਾਇਕਾਵਾਂ ਹੋਈਆਂ ਨੇ, ਉਹਨਾਂ ਨੇ ਹੇਕ ਨਹੀਂ ਸੀ ਲਗਾਈ। ਇਹ ਤੁਸੀਂ ਜਿਹੜੀ ਹੇਕ ਲਾਈ ਹੈ, ਇਹ ਸ਼ੁਰੂਆਤ ਜਿੱਥੋਂ ਤੱਕ ਮੈਨੂੰ ਸੁਣਿਆ, ਮੈਂ ਪੜ੍ਹਿਆ, ਉੱਥੋਂ ਤੱਕ ਮੈਨੂੰ ਇਹ ਪਤਾ ਲੱਗਿਆ ਕਿ ਤੁਸੀਂ ਇਹ ਹੇਕ ਦੀ ਕਾਢ ਕੱਢੀ ਹੈ। ਇਹ 69 ਸੰਨ ਦੇ ਵਿੱਚ ਅਸੀਂ ਬੰਬੇ ਹਰ ਸਾਲ ਵੈਸੇ ਜਾਂਦੇ ਸੀ, ਅਤੇ ਬੰਬੇ ਗਏ ਅਸੀਂ, ਪ੍ਰਾਣ ਜੀ, ਜੈਰਾਜ ਜੀ, ਆਪਣਾ ਧਰਮਿੰਦਰ ਜੀ, ਦਾਰਾ ਸਿੰਘ ਜੀ, ਸਾਰੇ ਮਿਲ ਕੇ, ਰਾਜ ਕਪੂਰ ਜੀ, ਇਹ ਬੁਲਾਉਂਦੇ ਸੀ ਸਾਨੂੰ। ਅਤੇ ਉੱਥੇ ਅਸੀਂ ਰਿਹਰਸਲ ਕਰ ਰਹੇ ਸੀ, ਅਤੇ ਰਿਹਰਸਲ ਕਰਦਿਆਂ ਕਰਦਿਆਂ ਮੈਂ ਆਵਾਜ਼ ਲਗਾਈ। ਮੈਂ ਤਾਂ ਆਵਾਜ਼ ਹੀ ਕਹਿੰਦੀ ਸੀ ਨਾ, ਮੈਨੂੰ ਪਤਾ ਨਹੀਂ ਸੀ ਵੀ ਇਹ ਹੇਕ ਦਾ ਵੀ ਕੋਈ ਕੁਛ ਹੁੰਦਾ। ਮੈਂ ਆਵਾਜ਼ ਲਗਾਈ, ਉਹ ਆਵਾਜ਼ ਜਰਾ ਕਿ ਜ਼ਿਆਦਾ ਲੱਗ ਗਈ, ਅਤੇ ਉੱਥੇ ਤਾੜੀਆਂ ਵੱਜਣ ਲੱਗ ਪਈਆਂ। ਆਪਣੇ ਸਾਰੇ ਉਹ ਜਿਹੜੇ ਜਿੰਨੇ ਐਕਟਰ ਸਾਡੇ ਬੈਠੇ ਸੀ ਪੰਜਾਬੀ, ਉਹਨਾਂ ਨੇ ਤਾੜੀ ਮਾਰਤੀ। ਅਤੇ ਇਹਦਾ ਬਾਅਦ 'ਚ ਅਸੀਂ ਆ ਗਏ ਹੋਟਲ ਦੇ ਵਿੱਚ। ਅਸੀਂ ਜਦੋਂ ਰਾਤ ਨੂੰ ਅਸੀਂ ਸੋਚਿਆ ਕਿ ਪੰਜਾਬੀ ਗਾਇਕੀ ਦੇ ਵਿੱਚ ਛਾਤੀ ਦੇ ਤਾਣ ਗਾਣਾ, ਹਿੱਕ ਦੇ ਤਾਣ ਗਾਣਾ, ਔਰ ਇਹ ਮਤਲਬ ਹੇਕ ਲਾਣੀ ਬਹੁਤ ਜ਼ਰੂਰੀ ਹੈ। ਅਤੇ ਫਿਰ ਇਸ ਤਰ੍ਹਾਂ ਮਤਲਬ ਉਹ ਹੇਕ ਵੱਧ ਗਈ। ਇਹ ਜਿਹੜਾ ਮੁੰਬਈ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਵਿਸਾਖੀ ਦਾ, ਬੜਾ ਯਾਦਗਾਰੀ ਇੱਕ ਪ੍ਰੋਗਰਾਮ ਸੀ ਤੁਹਾਡੀ ਲਾਈਫ ਦੇ ਵਿੱਚ। ਇੱਥੇ ਹੋਰ ਕੌਣ ਸਿਤਾਰੇ ਪਹੁੰਚੇ ਸੀ? ਉੱਥੇ ਮਾਨਕ ਵੀ ਸੀ, ਮੈਂ ਵੀ ਸੀ, ਔਰ ਸੁਣਨ ਵਾਲੇ ਸੀਗੇ ਰਾਜ ਕਪੂਰ ਜੀ, ਔਰ ਧਰਮਿੰਦਰ ਜੀ, ਜੈਰਾਜ ਜੀ, ਦਾਰਾ ਸਿੰਘ ਜੀ, ਪ੍ਰਾਣ ਜੀ, ਇਹ ਸਾਰੇ। ਕਿਉਂਕਿ ਜਦੋਂ ਮੈਂ ਗਾ ਕੇ ਆਈ ਸੀ, ਅਤੇ ਪ੍ਰਾਣ ਜੀ ਨੇ ਮੈਨੂੰ ਚੁੱਕੀ ਲਿਆ ਸੀ, ਮਤਲਬ ਆਪਣਾ ਉਠਾ ਲਿਆ ਸੀ ਕਿ ਇੰਨਾ ਅੱਛਾ ਗਾਇਆ। ਤੁਹਾਡੇ ਤੋਂ ਬਾਅਦ ਬਹੁਤ ਸਾਰੇ ਗਾਇਕਾਂ ਨੇ ਇਸ 'ਤੇ ਰੁਝਾਨ ਸਮਝ ਕੇ ਇਹਨੂੰ ਹੇਕ ਲਾਉਣੀ ਸ਼ੁਰੂ ਕੀਤੀ ਹੈ, ਅਤੇ ਕੁਛ ਨੇ ਉਹ ਤੁਹਾਡੇ ਰਿਕਾਰਡ ਮੁਤਾਬਕ ਤਾਂ ਨਹੀਂ ਗਾਇਆ, ਮਤਲਬ ਜਿੰਨਾ ਵੀ ਹੋ ਸਕਿਆ ਉਹਨਾਂ ਨੇ ਗਾਇਆ। ਪਰ ਲੋਕ ਕਹਿੰਦੇ ਨੇ ਵੀ ਜਿਹੜੀ ਲੰਬੀ ਹੇਕ ਹੈ ਉਹ ਗੁਰਮੀਤ ਬਾਬਾ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਘੋੜੀਆਂ ਅਤੇ ਸੁਹਾਗ ਦੀ ਜਗ੍ਹਾ ਅੱਜ ਕੱਲ੍ਹ ਡੀਜੇ ਨੇ ਲੈ ਲਈ ਹੈ। ਇਸ ਰੁਝਾਨ ਬਾਰੇ ਕੀ ਕਹੋ? ਨਹੀਂ, ਡੀਜੇ ਨੇ ਸੁਹਾਗ ਘੋੜੀਆਂ ਕਿੱਥੋਂ ਲੈ ਲਈਆਂ ਸੀਗੀਆਂ? ਉਹ ਘੱਟ ਹੀ ਨੇ, ਮਤਲਬ ਵੀ ਸੁਹਾਗ ਘੋੜੀਆਂ, ਅਤੇ ਮਤਲਬ ਉਹਨਾਂ ਨੂੰ ਡੀਜੇ ਵਾਲਿਆਂ ਨੂੰ ਪਤਾ ਨਹੀਂ ਕਿ ਸੁਹਾਗ ਘੋੜੀ ਹੁੰਦੀ ਕੀ ਹੈ। ਨਹੀਂ, ਮੇਰਾ ਕਹਿਣ ਤੋਂ ਸਵਾਲ ਮੇਰਾ ਇਹ ਸੀਗਾ ਕਿ ਜਿਸ ਤਰ੍ਹਾਂ ਕਿ ਜਿੱਦਾਂ ਸੁਹਾਗ ਘੋੜੀਆਂ ਗਾਈਆਂ ਜਾਂਦੀਆਂ ਸੀ, ਬੀਬੀਆਂ ਗਾਉਂਦੀਆਂ ਸੀ, ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਨਹੀਂ ਗਾਉਣਾ ਆਉਂਦਾ, ਉਹ ਅੱਜ ਕੱਲ੍ਹ ਡੀਜੇ ਨਾਲ ਹੀ ਕੰਮ ਸਾਰ। ਨਹੀਂ, ਮੈਂ ਅਜੇ ਵੀ ਮਤਲਬ ਮੇਰੀਆਂ ਲੜਕੀਆਂ, ਮੈਂ ਮਤਲਬ ਜਦੋਂ ਲੇਡੀ ਸੰਗੀਤ 'ਤੇ ਜਾਂਦੇ ਸੁਹਾਗ ਘੋੜੀਆਂ ਗਾਉਂਦੇ, ਕਾਫੀ ਗਾਉਂਦੇ, ਅਤੇ ਡੀਜੇ ਤਾਂ ਉਹੀ ਗੀਤ ਲਾਣੇ ਜਿਹੜੇ ਕਿ ਉਹ ਨੱਚਣ ਵਾਲੇ ਗਾਉਂਦੇ ਆ, ਅਤੇ ਉਹੀ ਗੀਤ ਮਤਲਬ ਲਗਾ ਕੇ ਡੀਜੇ ਵਾਲੇ ਤੋਂ ਨਚਾ ਦਿੰਦੇ ਲੋਕਾਂ ਨੂੰ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਜਿਹੜਾ ਗੀਤਾਂ ਦਾ ਮਿਆਰ ਆ ਉਹ ਬਹੁਤ ਡਿੱਗ ਪਿਆ, ਅਤੇ ਸੰਗੀਤ ਵਿੱਚ ਵੀ ਕਾਫੀ ਸ਼ੋਰ ਸ਼ਰਾਬਾ? ਦੇਖੋ ਜੀ, ਜਿੰਨਾ ਚਿਰ ਅਸੀਂ ਜਿਉਂਦੇ ਹਾਂ ਸ਼ੋਰ ਸ਼ਰਾਬਾ ਤਾਂ ਹੋਇਆ, ਜਿੰਨਾ ਚਿਰ ਜਿਉਂਦੇ ਹਾਂ ਅਸੀਂ ਸੰਭਾਲ ਲਿਆ, ਅਤੇ ਜਿੰਨਾ ਸੰਭਾਲਿਆ ਗਿਆ ਸੰਭਾਲਾਂਗੇ। ਬੜਾ ਰੌਲਾ ਰੱਪਾ ਵੀ ਪਾ ਰਹੇ ਹਾਂ, ਲੇਕਿਨ ਸਮਝਣਾ ਚਾਹੀਦਾ ਮਤਲਬ ਗੀਤ ਉਹ ਜੋ ਗਾਉਂਦੇ ਨੇ ਬੱਚੇ ਮਾੜਾ ਵੀ ਨਹੀਂ ਗਾਉਂਦੇ, ਲੇਕਿਨ ਉਹਦੀ ਪੇਸ਼ਕਾਰੀ ਨਾ ਇਹੋ ਜਿਹੀ ਕਰਨ 'ਤੇ ਗੀਤ ਮਾੜੇ ਵੀ ਨਹੀਂ ਹੈ।
ਉਹ ਵੀ ਅੱਛਾ ਗਾਉਂਦੇ ਆ, ਉਹ ਇਹੋ ਜਿਹੀ ਕੋਈ ਗੱਲ ਨਹੀਂ। ਲੇਕਿਨ ਸ਼ੋਰ ਸ਼ਰਾਬਾ ਨਾ ਜ਼ਿਆਦਾ ਇਸ ਤਰ੍ਹਾਂ ਕਰਨ ਤੇ ਅੱਛਾ ਹੈ ਕਿ ਸਾਡਾ ਵਿਰਸਾ ਬੜਾ ਅਮੀਰ ਹੈ। ਜੇ ਬਚ ਗਿਆ ਤੇ ਬਹੁਤ ਅੱਛਾ, ਨਹੀਂ ਤੇ ਮਰ ਗਿਆ ਤੇ ਕੁਛ ਨਹੀਂ ਰਹਿਣਾ। ਜਿਹੜੇ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਸਿੰਗਰ ਵੀ ਜਿਹੜੇ ਊਲ ਜਲੂਲ ਜਿਹੜੀ ਗੀਤ ਲਿਖ ਕੇ ਜਾਂ ਜੋ ਵੀ ਉਹ ਅੱਜ ਕੱਲ੍ਹ ਟਰੈਂਡ ਜੋ ਲੱਗਦਾ ਸੁਝਦਾ ਉਹ ਲਿਖ ਕੇ ਉਹਨਾਂ ਨੂੰ ਲੋਕ ਗੀਤ ਵਜੋਂ ਜਾਂ ਆਪਣੇ ਆਪ ਨੂੰ ਵਿਰਸੇ ਦੇ ਨਾਂ 'ਤੇ ਪਰੋਸ ਰਹੇ ਨੇ, ਇਸ ਬਾਰੇ ਕੀ ਕਹੋਗੇ? ਦੇਖੋ ਜੀ, ਵਿਰਸਾ ਤੇ ਮੈਂ ਕਹਿੰਦੀ ਹਾਂ ਕਿ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਵਿਰਸਾ ਉਹਨਾਂ ਨੂੰ ਮਤਲਬ ਦਾ ਹੀ ਪਤਾ ਨਹੀਂ ਕਿ ਵਿਰਸਾ ਹੁੰਦਾ ਕੀ ਹੈ, ਲੋਕ ਗੀਤ ਕੀ ਹੈ ਤੇ ਪੰਜਾਬੀ ਗੀਤ ਕੀ ਹੈ, ਪਹਿਲਾਂ ਤਾਂ ਇਹੋ ਹੀ ਨਹੀਂ ਪਤਾ। ਇਹ ਜਿਨ੍ਹਾਂ ਨੂੰ ਪਤਾ ਹੈ, ਜਿਨ੍ਹਾਂ ਨੇ, ਕਿਉਂਕਿ ਮੈਂ ਲੋਕ ਗੀਤ ਪਿੰਡਾਂ 'ਚ ਜਾ ਕੇ ਇਕੱਠੇ ਕੀਤੇ, ਪਿੰਡਾਂ ਦੇ ਵਿੱਚੋਂ ਮਤਲਬ ਜਾ ਕੇ ਕਿਸੇ ਜਨਾਨੀ ਨੂੰ ਪੁਰਾਣੀ ਨੂੰ ਪਕੜਨਾ, ਉਹਨੇ ਕਹਿਣਾ ਉਹ ਫਲਾਣੀ ਗਾਉਂਦੀ ਸੀ ਮੈਨੂੰ ਭੁੱਲ ਗਈ, ਕਿਉਂਕਿ ਮੈਂ ਗੱਡੀ 'ਚ ਤੇਲ ਪਵਾ ਕੇ ਪਿੰਡਾਂ ਵਿੱਚ ਫਿਰ ਕੇ ਲੋਕ ਗੀਤ ਇਕੱਠੇ ਕਰਕੇ ਤੇ ਫਿਰ ਮੈਂ ਰੇਡੀਓ TV 'ਤੇ ਪਹੁੰਚਾਏ ਤੇ ਉਹ ਰਿਕਾਰਡ ਕਰਵਾਏ। ਮਤਲਬ ਇਹ ਲੋਕ ਜਿਸ ਤਰ੍ਹਾਂ ਕਿ ਉਹਨੂੰ ਸੱਭਿਆਚਾਰ ਦਾ ਵਿਰਸਾ ਕਹਿ ਦਿੰਦੇ ਆ, ਉਹ ਗੀਤ ਸੱਭਿਆਚਾਰ ਦੇ ਨਹੀਂ ਹੈ। ਇਹ ਤਾਂ ਉਹਨਾਂ ਨੂੰ ਖੁਦ ਸਮਝਣਾ ਚਾਹੀਦਾ। ਗੱਲਬਾਤ ਚੱਲ ਰਹੀ ਹੈ ਲੋਕ ਗਾਇਕ ਗੁਰਮੀਤ ਬਾਵਾ ਜੀ ਨਾਲ, ਉਹਨਾਂ ਦੀ ਜ਼ਿੰਦਗੀ, ਲੋਕ ਗਾਇਕੀ ਤੇ ਉਹਨਾਂ ਨਾਲ ਜੁੜੇ ਕੁਝ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਗੁਰਮੀਤ ਬਾਵਾ ਜੀ, ਵਿਦੇਸ਼ ਦੇ ਵਿੱਚ ਜਿਹੜੇ ਪੰਜਾਬੀ ਕਲਾਕਾਰਾਂ ਦੇ ਡੈਲੀਗੇਸ਼ਨ ਜਾਂਦੇ ਨੇ ਉਹਨਾਂ 'ਚ ਤੁਹਾਨੂੰ ਜ਼ਰੂਰ ਲਿਜਾਇਆ ਜਾਂਦਾ। ਤੁਸੀਂ 2 ਦਰਜਨ ਤੋਂ ਵੱਧ ਦੇਸ਼ਾਂ 'ਚ ਭਾਰਤ ਵੱਲੋਂ ਪੰਜਾਬ ਦੇ ਲੋਕ ਸੰਗੀਤ ਦੀ ਅਗਵਾਈ ਕੀਤੀ ਹੈ, ਇਸ ਬਾਰੇ ਕੀ ਕਹਿਣਾ? ਮੈਨੂੰ ਕਿਸੇ ਨੇ ਕਿਹਾ ਸੀ ਕਿ ਮਤਲਬ ਤੁਹਾਨੂੰ ਕਿਉਂ ਜ਼ਿਆਦਾ ਖੜਦੇ ਆ, ਕਿਉਂ ਭਾਰਤ ਸਰਕਾਰ ਨੇ ਇੰਨਾ ਭੇਜਿਆ। ਦਰਅਸਲ ਕਿ ਲੋਕ ਗੀਤ ਹੀ ਮੈਂ ਜਾ ਕੇ ਗਾਉਂਦੀ ਹਾਂ, ਲੋਕ ਗੀਤ ਗਾ ਕੇ ਆਪਣਾ ਵਿਰਸਾ ਉੱਥੇ ਖਲੇਰਨੀ ਆ, ਉਹਨਾਂ ਨੂੰ ਸੁਣਾਉਂਦੀ ਹਾਂ ਅਤੇ ਉਹਨਾਂ ਨੂੰ ਪਸੰਦ ਆਉਂਦਾ ਬਹੁਤ। ਮੈਨੂੰ ਇੱਕ ਵਾਰੀ ਪੁੱਛਿਆ ਸੀ ਕਿ ਰਸ਼ੀਆ ਦੇ ਵਿੱਚ ਕੋਈ ਪੰਜਾਬੀ ਨਹੀਂ ਹੈ ਅਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ। ਬਹੁਤ ਨੱਚਦੇ ਸੀ, ਬਹੁਤ ਹੀ ਨੱਚਦੇ ਸੀ, ਕਿਉਂਕਿ ਜਿਹੜਾ ਸੰਗੀਤ ਦੀ ਭਾਸ਼ਾ ਕੋਈ ਨਹੀਂ ਹੁੰਦੀ ਅਤੇ ਇਸ ਲਈ ਮਤਲਬ ਜਿਹੜਾ ਵੀ ਸਾਡਾ ਪੰਜਾਬੀ ਸੰਗੀਤ ਹੈ, ਖਾਸ ਕਰਕੇ ਫੋਕ ਦਾ, ਔਰ ਬਹੁਤ ਅੱਛਾ ਹੈ। ਇਹ ਹਰ ਇੱਕ ਨੂੰ ਨਚਾ ਦਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਮਾੜੇ ਗੀਤ ਗਾਓ ਅਤੇ ਨਚਾਓ। ਸਰਕਾਰੀ ਸਮਾਰੋਹਾਂ 'ਚ ਜਿਹੜੇ ਭਾਰਤ ਵਿੱਚ ਹੁੰਦੇ ਨੇ ਉਹਨਾਂ 'ਚ ਤੁਹਾਨੂੰ ਜ਼ਿਆਦਾਤਰ ਵੇਖਿਆ ਸੁਣਿਆ ਜਾਂਦਾ, ਨਿੱਜੀ ਫੰਕਸ਼ਨਾਂ 'ਚ ਬਹੁਤ ਥੋੜ੍ਹਾ। ਨਿੱਜੀ ਫੰਕਸ਼ਨਾਂ 'ਚ ਅਸਲੀ ਤੁਸੀਂ ਲੋਕ ਜਾਂਦੇ ਨਹੀਂ ਅਤੇ ਇਸ ਕਰਕੇ ਦੇਖਦੇ ਨਹੀਂ। ਮੈਂ ਬੜੀ ਰੁੱਝੀ ਹੋਈ ਹਾਂ, ਪਰਮਾਤਮਾ ਨੇ ਬੜਾ ਮੇਰੇ 'ਤੇ ਅੱਛਾ ਕੀਤਾ, ਕਿਉਂਕਿ ਹੁਣ ਤੱਕ ਵੀ ਮਤਲਬ ਮੇਰੇ ਬਹੁਤ ਪ੍ਰੋਗਰਾਮ ਹੁੰਦੇ ਆ ਔਰ ਮੈਂ ਤਕਰੀਬਨ ਬਹੁਤ ਵਿਹਲੀ ਨਹੀਂ ਰਹਿੰਦੀ, ਕਦੀ ਕਦੀ ਵਿਹਲੀ ਹੁੰਦੀ ਹਾਂ। ਅਤੇ ਸਰਕਾਰੀ ਦੇ ਵਿੱਚ ਤੁਸੀਂ ਲੋਕ ਸਾਰੇ ਗਏ ਹੁੰਦੇ ਆ। ਦੂਸਰਾ ਕਿ ਮੈਂ ਸਰਕਾਰ ਦੀ ਵੀ ਬਹੁਤ, ਸੈਂਟਰ ਦੀ, ਭਾਰਤ ਸਰਕਾਰ ਦੀ ਮਤਲਬ ਬਹੁਤ ਧੰਨਵਾਦੀ ਹਾਂ ਕਿ ਜਿਹੜਾ ਮੈਨੂੰ ਇੰਨੇ ਦੇਸ਼ਾਂ ਵਿੱਚ ਇਹਨਾਂ ਨੇ ਲਿਜਾ ਕੇ ਅਤੇ ਮਤਲਬ ਪੇਸ਼ਕਾਰੀ ਕੀਤੀ। ਸਰਕਾਰ ਵੱਲੋਂ ਤੁਹਾਨੂੰ ਸ਼੍ਰੋਮਣੀ ਗਾਇਕਾ ਦਾ ਪੁਰਸਕਾਰ ਨਾਲ ਨਵਾਜਿਆ ਗਿਆ ਅਤੇ ਹੋਰ ਵੀ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਨੇ, ਇਸ ਬਾਰੇ? ਦਰਅਸਲ ਮੈਨੂੰ ਅਵਾਰਡ ਤਾਂ ਜ਼ਰੂਰ ਬਹੁਤ ਮਿਲੇ ਨੇ, ਲੇਕਿਨ ਮੈਂ ਸਭ ਤੋਂ ਵੱਡਾ ਅਵਾਰਡ ਜਿਹੜਾ ਮੈਂ ਲੋਕਾਂ ਦਾ ਸਮਝਦੀ, ਲੋਕਾਂ ਦਾ ਪਿਆਰ, ਬਹੁਤ ਪਿਆਰ ਮਿਲਦਾ। ਔਰ ਮੈਂ ਕਈ ਦਫਾ ਇੰਨਾ ਪਿਆਰ ਲੋਕ ਦਿੰਦੇ ਕਿ ਮੈਂ ਰੋ ਵੀ ਪੈਂਦੀ ਕਿ ਮਤਲਬ ਇੰਨਾ ਪਿਆਰ ਕਿਉਂ ਕਰਦੇ ਆ, ਬਹੁਤ ਪਿਆਰ ਕਰਦੇ। ਉਹੀ ਮੇਰੇ ਵਾਸਤੇ ਬਹੁਤ ਵੱਡੇ ਅਵਾਰਡ ਨੇ। ਤੁਹਾਡੀਆਂ ਬੇਟੀਆਂ ਲਾਚੀ ਬਾਬਾ ਤੇ ਗਲੋਰੀ ਬਾਬਾ ਤੁਹਾਡੀ ਵਿਰਾਸਤ ਨੂੰ ਸੰਭਾਲ ਰਹੀਆਂ ਨੇ ਤੇ ਪਰ ਉਹ ਸਟੇਜ ਤੇ ਬਹੁਤ ਘੱਟ ਨਜ਼ਰ ਆਉਂਦੀਆਂ। ਨਹੀਂ, ਸਟੇਜ ਤੇ ਬਹੁਤ ਜਾਂਦੀਆਂ ਨੇ। ਦੂਸਰਾ ਹੈ ਕਿ ਮਤਲਬ ਜਿਸ ਤਰ੍ਹਾਂ ਦਾ ਹੁਣ ਮਾਹੌਲ ਉਹ ਨਹੀਂ ਜਾਂਦੀਆਂ, ਕਿਉਂਕਿ ਦੋਨੋਂ ਹੀ ਬੜੀਆਂ ਪੜ੍ਹੀਆਂ ਲਿਖੀਆਂ ਨੇ, ਇੰਨਾ ਪੜ੍ਹ ਲਿਖ ਕੇ ਤੇ ਉਹੋ ਜਿਹੀਆਂ ਸਟੇਜਾਂ ਤੇ ਜਾਣਾ ਉਹ ਪਸੰਦ ਨਹੀਂ ਕਰਦੀਆਂ। ਕੀ ਰੁਝੇਵੇਂ ਆ ਜੀ ਉਹਨਾਂ ਦੇ ਜਿਵੇਂ ਆਪਣੇ ਘਰ ਉਹਨਾਂ ਨੇ ਅਕੈਡਮੀ ਵੀ ਖੋਲ੍ਹੀ ਹੈ, ਦੂਸਰੇ ਸਟੇਜਾਂ ਤੇ ਵੀ ਜਾਂਦੀਆਂ, ਅੱਛੀਆਂ ਸਟੇਜਾਂ ਤੇ ਮੇਰੇ ਨਾਲ, ਮਤਲਬ ਜਿਵੇਂ ਲੇਡੀ ਸੰਗੀਤ ਹੈ, ਅੱਛਾ ਮਤਲਬ ਸਰਕਾਰੀ ਪ੍ਰੋਗਰਾਮ ਹੈ ਕੋਈ ਉਹਨਾਂ 'ਤੇ, ਫਿਰ ਉਹਨਾਂ ਦੇ ਰੇਡੀਓ ਦੇ ਪ੍ਰੋਗਰਾਮ ਹੁੰਦੇ ਆ ਕਾਫੀ, ਕੌਂਸਰਟ ਜਿਹੜੀਆਂ ਹੁੰਦੀਆਂ ਨੇ ਰੇਡੀਓ ਦੀ ਉਹਨਾਂ 'ਤੇ ਜਾਂਦੀਆਂ ਨੇ, ਬਹੁਤ ਪ੍ਰੋਗਰਾਮ ਉਹਨਾਂ ਦੇ ਹੁੰਦੇ ਆ। ਅਤੇ ਘਰ ਦੇ ਵਿੱਚ ਉਹ ਮਤਲਬ ਵੀ ਉਹਨਾਂ ਨੇ ਦੋਨਾਂ ਨੇ ਅਕੈਡਮੀ ਖੋਲ੍ਹੀ ਹੋਈ ਹੈ ਸੰਗੀਤ ਦੀ, ਉਹ ਸੰਗੀਤ ਸਿਖਾਉਂਦੀਆਂ ਨੇ। ਤੁਹਾਡੀ ਹੁਣ ਵੀ ਕੋਈ ਟੇਪ ਵਗੈਰਾ ਆ ਰਹੀ ਹੈ? ਹਾਂਜੀ ਆ ਰਹੀ, ਹੁਣ ਨਾਲ ਲੜਕੀਆਂ ਦੀ ਵੀ ਆ ਰਹੀ ਹੈ, ਮੇਰੀ ਵੀ ਆ ਰਹੀ ਹੈ। ਕਦ ਤੱਕ ਆ ਜਾਣੀ ਹੈ ਜੀ? ਬਸ ਥੋੜ੍ਹੇ ਪ੍ਰੋਗਰਾਮ ਜ਼ਿਆਦਾ ਸੀਗੇ, ਇਹਨਾਂ ਤੋਂ ਵਿਹਲੀ ਹੋ ਕੇ ਮਤਲਬ ਵੀ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ। ਸੁਣਿਆ ਹੈ ਕਿ ਜਾਪਾਨ 'ਚ ਟੋਕੀਓ ਦੀ ਕਿਸੇ ਕੰਪਨੀ ਨੇ ਤੁਹਾਡੀ ਆਵਾਜ਼ 'ਚ ਗੀਤਾਂ ਦੀ ਇੱਕ ਐਲਬਮ ਰਿਕਾਰਡ ਕਰਵਾਈ ਸੀ, ਪਰ ਉਹ ਰਿਲੀਜ਼ ਨਹੀਂ ਕੀਤੀ ਗਈ, ਕੀ ਕਾਰਨ ਹੈ? ਨਹੀਂ, ਰਿਲੀਜ਼ ਹੋਈ ਹੈ, ਉੱਥੇ ਹੋਈ ਹੈ, ਅਮਰੀਕਾ 'ਚ ਉਹਨਾਂ ਨੇ ਕੀਤੀ ਹੈ ਰਿਲੀਜ਼, ਮੈਨੂੰ ਵੀ ਭੇਜੀ ਸੀ। ਨਹੀਂ, ਇੱਥੇ ਕਿਉਂ ਨਹੀਂ ਰਿਲੀਜ਼ ਹੋਈ ਉਹਨਾਂ ਦੀ ਪੰਜਾਬ 'ਚ? ਪਤਾ ਨਹੀਂ, ਇੱਥੇ ਨਹੀਂ ਕੀਤੀ ਹੋਣੀ, ਬਾਅਦ 'ਚ ਕਰਨਗੇ। ਉਹਨਾਂ ਨੇ ਕਿਹਾ ਸੀ, ਅਸੀਂ ਕਿਹਾ ਸੀ ਵੀ ਤੁਸੀਂ ਇੰਨਾ ਪੈਸਾ ਖਰਚ ਰਹੇ ਕਿਉਂ, ਵੀ ਮਤਲਬ ਤੁਸੀਂ ਮੂਰਖ ਹੋ, ਤਾਂ ਉਹ ਕਹਿੰਦੇ ਨਹੀਂ ਤੁਸੀਂ ਮੂਰਖ ਹੋ, ਜਦੋਂ ਕਿ ਅਸੀਂ ਗੁਰਮੀਤ ਬਾਵਾ ਦੀ ਬਾਅਦ ਵਿੱਚ ਵੀ ਤੁਸੀਂ ਮਤਲਬ ਇਹ ਦੇਖੋਗੇ ਕਿ ਐਲਬਮ ਅਸੀਂ ਰਿਲੀਜ਼ ਕਰਾਂਗੇ।
ਗੁਰਮੀਤ ਬਾਬਾ ਜੀ ਵਿਦੇਸ਼ 'ਚ ਕਾਫੀ ਪੰਜਾਬੀ ਵਸੇ ਹੋਏ ਨੇ, ਮਿੰਨੀ ਪੰਜਾਬ ਉਹਨਾਂ ਨੇ ਵਸਾਇਆ ਹੋਇਆ ਤੇ ਉਹ ਮਾਂ ਬੋਲੀ ਨਾਲ ਦਿਲੋਂ ਜੁੜੇ ਹੋਏ ਆ। ਪ੍ਰਵਾਸੀ ਪੰਜਾਬੀਆਂ ਲਈ ਤੇ ਸਾਡੇ ਸਰੋਤਿਆਂ ਲਈ ਕੀ ਸੰਦੇਸ਼ ਦੇਣਾ ਚਾਹੋ? ਦੇਖੋ ਜੀ, ਉਹਨਾਂ ਨੂੰ ਮੈਂ ਆਪਣੇ ਵੱਲੋਂ ਆਸ਼ੀਰਵਾਦ ਦਿੰਦੀ ਹਾਂ ਕਿ ਵਧਣ ਫੁੱਲਣ, ਮਤਲਬ ਆਪਣਾ ਕਿੰਨਾ ਚੜ੍ਹਦੀ ਕਲਾ ਵਿੱਚ ਰਹਿਣ। ਅਤੇ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਉਹ ਮਤਲਬ ਅੱਛੇ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ, ਕਿ ਉਹ ਵੀ ਆਪਣੇ ਇੱਥੋਂ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ। ਗੁਰਮੀਤ ਬਾਬਾ ਜੀ, ਤੁਹਾਡਾ ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਸਾਡੇ ਵੱਲੋਂ ਤੁਹਾਨੂੰ ਸਿਹਤਮੰਦ ਭਵਿੱਖ ਦੇ ਲਈ ਸ਼ੁਭਕਾਮਨਾ। ਸ਼ੁਕਰੀਆ ਮੇਰੇ ਵੱਲੋਂ, ਜਿਹੜਾ ਕਿ ਮਤਲਬ ਮੈਨੇ ਦੇਸ਼ ਸੁਣਨਗੇ ਉਹ ਅਤੇ ਖੁਸ਼ ਹੋਣਗੇ, ਅਤੇ ਮੈਂ ਉਹਨਾਂ ਨੂੰ ਸ਼ੁਭਕਾਮਨਾ ਇਹ ਕਰਦੀ ਹਾਂ ਕਿ ਮਤਲਬ ਉਹਨਾਂ ਦੀ ਵੱਡੀ ਉਮਰ ਹੋਵੇ ਔਰ ਮਤਲਬ ਆਪਣੀ ਚੜ੍ਹਦੀ ਕਲਾ ਵਿੱਚ। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ।